ਚੜ੍ਹਦੇ ਪੰਜਾਬ ਵਾਲਿਓ ਮੇਰੀ ਗੱਲ ਧਿਆਨ ਨਾਲ ਸੁਣੋ। ਮੇਰਾ ਪਿੰਡ ਧਲੇੜੀ, ਪਹਾੜ ਪਾਸੇ ਛਜੂਪੁਰ ਤੇ ਲਹਿੰਦੇ ਪਾਸੇ ਮਲਕਪੁਰ ਟੀਕੜੀ ਤੇ ਦੱਖਣ ਪਾਸੇ ਗੰਗੇੜੀ ਤੇ ਕੰਠਲਾ ਤੇ ਤਹਿਸੀਲ ਥਰੇਸਰ, ਜ਼ਿਲ੍ਹਾ ਕਰਨਾਲ। ਆਪ ਦੀ ਬੜੀ ਮਿਹਰਬਾਨੀ, ਮੇਰਾ ਪਿੰਡ ਵਿਖਾ ਦਿਓ। ਅੱਛਾ, ਜਿਸ ਟਾਈਮ ਉੱਥੇ ਤੁਸੀਂ ਉਹ ਪਿੰਡ ਚ ਆਏ ਤਾਂ ਉਧਰ ਮੁਸਲਮਾਨ ਅੱਗੇ ਡਾਂਗਾ ਲੈ ਕੇ ਖਲੋਗੇ ਕਿ ਆਪਣੇ ਪਿੰਡ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ। ਤੁਸੀਂ ਆਪ ਜਿਹੜੇ ਫਿਰਦੇ ਸਾਨੂੰ ਜੜੋਗੇ, ਤੁਸੀਂ ਆਪ ਉਜੜ ਗਏ ਤੇ ਸਾਨੂੰ ਹੀ ਜੜੋਗੇ। अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਜੀ ਮੀਆਂ ਜੀ, ਠੀਕ ਹੋ? ਸ਼ੁਕਰ ਅੱਲਾਹ। ਤੁਹਾਡਾ ਨਾਮ ਕੀ ਜੇ? ਨਾਮ ਤਾਂ ਅੱਲਾਹ ਦਾ ਸੁਲੇਮਾਨ ਹੈ। ਮੁਹੰਮਦ ਸੁਲੇਮਾਨ। ਤੇ ਤੁਹਾਡੇ ਵਾਲਿਦ ਸਾਹਿਬ ਦਾ ਨਾਮ? ਫਤਿਹ ਮੁਹੰਮਦ। ਫਤਿਹ ਮੁਹੰਮਦ। ਤੇ ਦਾਦਾ ਜੀ ਦਾ? ਕਿਤੇ ਪਰਚਾ ਪੁਰਚਾ ਤਾਂ ਨਹੀਂ ਇਹ ਦਾਦਾ ਜੀ ਦਾ ਨਾਮ ਕੀ ਸੀ ਜੇ? ਖਿਆਲ ਨਹੀਂ ਯਾਰ ਤੁਹਾਡੇ ਵਾਲਿਦ ਹੋਣੀ ਕਿੰਨੇ ਭਰਾ ਸਨ? 2। ਤੁਹਾਡੇ ਵਾਲਿਦ ਵੱਡੇ ਸਨ ਛੋਟੇ ਸਨ? ਤਾਇਆ ਜੀ ਦਾ ਨਾਮ ਕੀ? ਰਿਆਸਲ। ਰਿਆਸਤ ਅਲੀ। ਇਹ ਪਿੰਡ ਛੋਟਾ ਮਸ਼ਰਾਲਾ। ਹਾਂਜੀ। ਇਹਦੇ ਨਾਲ ਦੱਖਣ ਪਾਸੇ ਹੈਗਾ ਵੱਡਾ ਮਸ਼ਰਾਲਾ। ਵੱਡਾ ਮਸਲਾ। ਪਹਾੜ ਪਾਸੇ ਕਿਹੜਾ ਪਿੰਡ ਹੈ? ਸੰਭਲਾ। ਸੰਭਲਾ। ਤੇ ਲਹਿੰਦੇ ਪਾਸੇ ਪਿੰਡ ਕਿਹੜਾ ਹੈ? ਤਤਲੇ ਮਾਲੀ। ਤੇ ਚੜ੍ਹਦੇ ਪਾਸੇ ਸਰੋਪਰ ਵਾਲਿਆਂ ਲਈ। ਸਨੋਪਰ ਵਾਲਿਆਂ ਨੇ। ਠੀਕ ਹੋ ਗਿਆ। ਇਹਦੀ ਤਹਿਸੀਲ ਕਾਮੋਗੀ ਤੇ ਜ਼ਿਲ੍ਹਾ ਗੁਜਰਾਂਵਾਲਾ। ਇਸ ਤਰ੍ਹਾਂ ਹੀ ਹੈ? ਠੀਕ ਹੈ। ਇੰਡੀਆ ਦੇ ਵਿੱਚੋਂ ਤੁਸੀਂ ਕਿਹੜੇ ਪਿੰਡ ਚੋਂ ਆਏ ਹੋ? ਧਲੇੜੀ ਚੋਂ। ਧਲੇੜੀ। ਧਲੇੜੀ ਦੀ ਤਹਿਸੀਲ ਕਿਹੜੀ ਸੀ? ਥਰੇਸਰ। ਥਨੇਸਰ। ਜ਼ਿਲ੍ਹਾ ਕਰਨਾਲ। ਜ਼ਿਲ੍ਹਾ ਕਰਨਾਲ ਹੋ ਗਿਆ। ਧਲੇੜੀ ਦੇ ਚੜ੍ਹਦੇ ਪਾਸੇ ਕਿਹੜਾ ਪਿੰਡ ਸੀ? ਚੜ੍ਹਦੇ ਪਾਸੇ ਸੀ ਚਨੇੜੀ। ਚਨੇੜੀ। ਬੀਪਰ। ਹਾਂ। ਅੱਛਾ। ਤੇ ਪਹਾੜ ਪਾਸੇ ਸੀ ਕੰਠਲਾ। ਕੰਥਲਾ ਪਹਾੜ ਪਾਸੇ ਹੈ। ਅੱਛਾ। ਗੰਗੇੜੀ। ਗੰਗੇੜੀ। ਹਾਂ। ਲਹਿੰਦੇ ਪਾਸੇ ਮਲਕਪੁਰ ਟੀਕੜੀ ਤੇ ਪਹਾੜ ਪਾਸੇ ਕਿਹੜਾ ਪਿੰਡ ਸੀ? ਕੰਠਲਾ। ਉੱਥੇ ਜਿਸ ਵਕਤ ਤੁਸੀਂ ਰਹਿੰਦੇ ਰਹੇ ਹੋ ਹਾਂ। ਕਿਹੜੀ ਕਿਹੜੀ ਫਸਲ ਹੁੰਦੀ ਸੀ? ਮਸਲ ਛੋਲੇ ਕਣਕ ਜੌਂ ਸਾਰਾ ਹੁੰਦਾ ਸੀ। ਬਰਾਨੀ ਇਲਾਕਾ ਸੀ। ਬਰਾਨੀ ਇਲਾਕਾ ਸੀ। ਠੀਕ ਹੈ। ਖੂਹਾਂ ਦੀ ਵਾਈ ਸੀ? ਹਾਂਜੀ। ਖੂਹਾਂ ਦੀ ਵਾਈ ਸੀ? ਹਾਂ। ਖੂਹ ਨਾ ਖੂਹ ਹੀ ਨਹੀਂ ਸੀ। ਅੱਛਾ। ਮੀਂਹ ਪੈ ਗਿਆ ਤਾਂ ਫਸਲ ਹੋ ਗਈ, ਨਹੀਂ ਲੱਭਣਾ ਨਹੀਂ। ਹਾਲਾਂ ਦੀ ਭਾਈ ਤੁਹਾਡੀ ਉੱਥੇ ਕਿੰਨੀ ਪੈਲੀ ਸਜੇ? ਉੱਥੇ ਮਰੱਬਾ ਸੀ। ਮਰੱਬਾ। ਇਹਦੇ 6 ਕਿੱਲੇ ਪਏ ਨੇ। ਚੌਥਾ ਹਿੱਸਾ ਇੱਥੇ ਪਿਆ। ਚੌਥਾ ਹਿੱਸਾ ਇੱਥੇ। ਤੇ ਕਈਆਂ ਦਾ ਉੱਥੇ ਮਰੱਬਾ ਸੀ, ਇੱਥੇ 8-8 ਮਰੱਬੇ ਪਏ 8 ਨੇ। ਮਰੱਬੇ ਪਏ ਨੇ ਅਗਲੇ ਜ਼ਿਲ੍ਹਿਆਂ 'ਚ। ਇੱਥੇ ਵੀ ਕਈਆਂ ਨੇ ਇਸ ਤਰ੍ਹਾਂ ਕੀਤਾ ਹੈ, ਮਿਲ ਮਿਲਾ ਕੇ। ਆਪ ਮੈਨੂੰ ਮਿਲਾ ਕੇ ਕਲਰ ਪਾ ਦਿੰਦੇ ਆ ਬਾਅਦ ਬਰਬਾਦ। ਉਹ ਆਬਾਦ ਹੋ ਗਏ ਨੇ ਹੁਣ। ਉਹ ਨਈਆਂ ਬਣੀਆਂ ਨੇ। ਨਿਆਈਆਂ ਬਣੀਆਂ ਨੇ। ਉੱਥੇ ਪਿੰਡ ਦੇ ਵਿੱਚ ਕਿੰਨੀ ਕੁ ਮੁਸਲਮਾਨਾਂ ਦੀ ਕਿੰਨੀ ਆਬਾਦੀ ਸੀ? ਹਿੰਦੂਆਂ ਦੇ ਕਿੰਨੇ ਘਰ ਸਨ? ਸਿੱਖਾਂ ਦੇ? ਈਸਾਈਆਂ ਦੇ? ਨਾ ਸਿੱਖ ਨਾ ਹਿੰਦੂ ਬਾਣੀਆਂ ਕੋਈ ਨਹੀਂ ਸੀ। ਅੱਛਾ। ਸਾਰੇ ਮੁਸਲਮਾਨ। 2 ਘਰ ਜਮਾਰਾਂ ਦੇ, 2 ਘਰ ਚੂੜਿਆਂ ਦੇ ਅੱਛਾ। ਤੇ ਗਡਰੀਆ ਸੀ 1-2 ਘਰ। ਗਡਰੀਆ। ਗਡਰੀਏ ਆ ਭੇਡਾਂ ਬੱਕਰੀਆਂ ਵਾਲੇ। ਅੱਛਾ। ਭੇਡਾਂ ਬੱਕਰੀਆਂ ਦਾ। ਹਾਂ। ਜਿਉਂ ਕੌਮ ਹੁੰਦੀ ਸੀ ਇੱਕ। ਝੂਰ। ਉਹਨਾਂ ਦਾ ਜਿਉਂ। ਅੱਛਾ। ਇੱਕੋ ਹੀ ਘਰ। ਬਾਕੀ ਸਾਰੇ ਮੁਸਲਮਾਨ। ਝੂਰ ਮੁਸਲਮਾਨ ਸਨ ਜਾਂ ਹਾਂਜੀ। ਝੂਰ ਮੁਸਲਮਾਨ ਨਹੀਂ ਸਨ? ਹਿੰਦੂ ਸੀ ਉਹ। ਹਿੰਦੂ ਸੀ। ਹਾਂ। ਅੱਛਾ। ਹਿੰਦੂ ਸੀ, ਚੂੜੇ ਸਨ ਤੇ ਚਮਾਰ ਸਨ। ਹਾਂ। ਤੇ ਬਸ ਬਾਕੀ ਸਾਰੇ ਮੁਸਲਮਾਨ ਸਨ। ਸਾਰੇ ਮੁਸਲਮਾਨ। ਮੁਸਲਮਾਨਾਂ ਦੇ ਕਿਹੜੀ ਕਿਹੜੀ ਬਰਾਦਰੀ ਸੀ ਉੱਥੇ ਬੈਠੀ? ਬਰਾਦਰੀ ਸਾਡੀ ਆਪਣੀ ਸੀ ਸਾਰੀ। ਸਾਰੇ ਰਾਜਪੂਤ? ਸਾਰੇ ਰਾਜਪੂਤ। ਕੁਝ ਸ਼ੇਖਾਂ ਦੇ ਘਰ ਸੀ ਜੋਖੇ, ਕੋਈ 50-60 ਘਰ। ਸ਼ੇਖਾਂ ਦੇ? ਸ਼ੇਖਾਂ ਦੇ। ਅੱਛਾ। ਸ਼ੇਖ ਕਿਹੜੇ ਸਨ? ਇੱਕ ਤੇ ਸ਼ੇਖ ਹਲਵਾਈ ਵਾਲੇ ਹਨ। ਨਹੀਂ ਸ਼ੇਖ ਦੂਸਰੀ ਸੀ। ਅੰਸਾਰੀ? ਸ਼ੇਖ ਅੰਸਾਰੀ ਸਨ। ਸਾਡੇ ਕੋਲ ਸੀ ਰਣਾ ਪਿੰਡ। ਕਿਹੜਾ ਜੀ? ਰਣਾ। ਰਨਾਏ। ਅੱਛਾ। ਉਹ ਸੀ ਉੱਚੇ ਤੇ ਟਿੱਬੇ ਤੇ। ਅੱਛਾ। ਉੱਥੇ ਰਾਤ ਨੂੰ ਧਾੜ ਪਈ ਆਣ ਕੇ। ਕੋਈ ਦੁੱਧ ਰਿੜਕਦੀ ਸੀ, ਕੋਈ ਚੱਕੀ ਪੀਂਦੀ ਸੀ, ਕੋਈ ਚਰਖਾ ਕਰਦੀ ਸੀ। ਉੱਤੇ ਚੜ ਕੇ ਚਬਾਰਿਆਂ ਤੇ। ਚਬਾਰੇ ਸੀ ਉੱਥੇ ਪੱਕੇ ਮਕਾਨ ਸੀ ਸਾਰੇ। ਤੇ ਉੱਚੇ ਟਿੱਬੇ ਤੇ ਮਕਾਨ ਸੀ ਉਹ। ਸਾਰੇ ਰਣਾ ਦੇ ਵਿੱਚ ਵੜ ਗਏ ਆਣ ਕੇ। ਉਹ ਸੁਣਨੇ ਕਹਾਣੀ। ਹਾਂ। ਉਹ ਸੁਣ। ਤੁਹਾਡੀ ਜਿਹੜੀ ਪੈਲੀ ਸੀ ਪਿੰਡ ਦੇ ਚੜ੍ਹਦੇ ਪਾਸੇ ਕਿ ਲਹਿੰਦੇ ਪਾਸੇ? ਕਿਹੜੇ ਪਾਸੇ? 4 ਰੁਪਏ ਆਖਿਆ ਖਿੱਲਰੀ ਸੀ। ਤੁਹਾਡੀ ਪੈਲੀ ਖਿਲਰੀ ਸੀ? ਇੱਕ ਜਗ੍ਹਾ ਨਹੀਂ ਸੀ ਹੈਗੀ? ਨਾ ਕਿਹੜਾ ਇਸਤਮਾਲ ਸੀ। ਸਹੀ।
ਤੁਹਾਡੇ ਉੱਥੇ ਕਿੰਨੇ ਕੁ ਘਰ ਸਨ ਰਾਜਪੂਤਾਂ ਦੇ? ਸਾਰੇ ਸਿੰਘ ਰਾਜਪੂਤ ਸੀ ਸਾਰਾ ਪਿੰਡ। ਨਹੀਂ ਉਹ ਸ਼ੇਖ ਅੰਸਾਰੀਆਂ ਦੇ ਵੀ ਕਹਿੰਦੇ ਸੀ ਨਾ, ਉਹਨਾਂ ਦੇ 50-60 ਘਰ ਸੀ। 50-60 ਘਰ ਸੀ, ਬਾਕੀ ਰਾਜਪੂਤਾਂ ਦੇ ਘਰ ਸਨ। ਰਾਜਪੂਤਾਂ ਦੇ ਕਿੰਨੇ ਕੁ ਘਰ ਸਨ? ਹੋਣਾ 100-200। ਅੱਛਾ, ਵਾਵਾ ਵੱਡਾ ਪਿੰਡ ਸੀ। ਪਿੰਡ ਦਰਮਿਆਨਾ ਸੀ। ਆਹੋ। ਤੇ ਮਸਜਿਦਾਂ ਕਿੰਨੀਆਂ ਸਨ ਉੱਥੇ? ਮਸਜਿਦ 3। 3 ਮਸਜਿਦਾਂ ਸੀ। ਸਹੀ। ਤੁਹਾਡਾ ਘਰ ਪਿੰਡ ਦੇ ਵਿੱਚ ਕਿੱਥੇ ਕਰਕੇ ਪਿੰਡ ਦੇ ਸੀ? ਵਿੱਚ ਵਿਚਕਾਰ ਪੱਕਾ ਸੀ ਕਿ ਕੱਚਾ ਸੀ? ਕੱਚੇ ਮਕਾਨ ਸੀ ਉਦੋਂ, ਕਿਹੜਾ ਪੱਕਾ ਸੀ? ਕਈਆਂ ਹੁਣ ਤੇ ਕੁੱਕੜਾਂ ਦੇ ਕੁੰਡੇ ਵੀ ਪੱਕੇ ਨੇ। ਕੁਕੜਾਂ ਦੇ ਗੁੱਡੇ ਵੀ ਪੱਕੇ। ਤੁਹਾਡੇ ਘਰ ਦੀ ਕੋਈ ਨਿਸ਼ਾਨੀ ਕਿਹੜੀ ਸੀ, ਤੁਹਾਨੂੰ ਯਾਦ ਆ ਉਸ ਵਕਤ? ਨਿਸ਼ਾਨੀਆਂ ਨਾਲ ਤਾਂ ਕੋਈ ਰੋਕ ਸੀ ਕੋਈ? ਰੋਹਨ ਕਿਉਂ ਨਹੀਂ ਸੀ? ਨਾ। ਅੱਛਾ ਮਤਲਬ ਨਿਸ਼ਾਨੀ ਕੀ ਹੈ? ਗਲੀ ਜਾਂਦੀ ਸੀ ਵਿੱਚੋਂ ਦੀ, ਅੱਛਾ ਜੀ। ਇਧਰੋਂ ਪਹਾੜ ਪਾਸੋਂ ਆਈ, ਅੱਛਾ ਇਸ ਤਰ੍ਹਾਂ ਪੱਤਕਾ ਲੰਘੀ, ਇਸ ਪਾਸੇ ਸਾਡਾ ਘਰ ਸੀ। ਅੱਛਾ, ਤੁਹਾਡੇ ਨਾਲ ਕਿਹਦਾ ਘਰ ਸੀ? ਆਪਾਂ ਬੜੀ ਟਾਬੜੀ ਸੀ ਸਾਰੀ। ਅੱਛਾ, ਮਤਲਬ ਕਿ ਉਹ ਵੀ ਰਾਜਪੂਤ ਹੀ ਸਨ। ਰਾਜਪੂਤ। ਆਪਾਂ ਬੜੀ ਟਾਬੜੀਆਂ ਦੇ ਵੱਖਰੇ ਮਕਾਨ ਸੀ। ਅੱਛਾ, ਵਿਹੜੇ ਵੱਖਰੇ। ਇਸ ਤਰ੍ਹਾਂ ਵਿਹੜਾ ਵੱਖਰਾ ਹੋਇਆ, 4 ਸਵੇਰੇ ਘਰ ਹੋ ਗਏ। ਸਹੀ। ਤੁਹਾਡਾ ਜਿਹੜਾ ਘਰ ਸੀ ਉਹ ਕਿੰਨਾ ਕੁ ਵੱਡਾ ਸੀ? ਥੋੜੀ 2-3 ਸਰੀਰਾਂ ਦਾ। ਅੱਛਾ, ਨਹੀਂ ਮਤਲਬ ਕਿ ਵਿਹੜਾ ਕਿੰਨਾ ਕੁ ਵੱਡਾ ਸੀ? ਇੰਨੀ ਵਿਹੜਾ ਸੀ ਸਾਹਮਣੇ ਅੱਗੇ। नहीं सारे एक बेड़े में ही रहा जना, कितना बेड़ा था सारे का? ਵਿਹੜਾ ਤਾਂ ਹੋਣਾ ਕੋਈ 20-6 ਕਨਾਲ ਦਾ। हाँ ਮਤਲਬ ਕਿ 6 ਕਨਾਲ ਦਾ ਘਰ ਸੀ ਬਣਿਆ। ਹਾਂ। ਬਾਕੀ ਵਿੱਚ ਕੋਈ ਐ ਭਰਾ ਇੱਕ ਇੱਧਰ ਰਹਿੰਦਾ, ਪੁੱਤਰ ਇੱਧਰ ਰਹਿੰਦਾ, ਕੋਈ ਇੱਧਰਲੇ ਪਾਸੇ ਕੋਈ ਇਸ ਤਰ੍ਹਾਂ ਕਰਕੇ। ਬਾਹਰਲਾ ਦਰਵਾਜ਼ਾ ਇੱਕ ਹੀ ਸੀ। ਇੱਕ ਹੀ ਸੀ। ਤੇ ਉੱਥੇ ਜਿਹੜੀ ਮਸਜਿਦ ਤੁਹਾਡੇ ਘਰ ਦੇ ਕਿੱਧਰਲੇ ਪਾਸੇ ਸੀ? ਪਹਾੜ ਪਾਸੇ। ਪਹਾੜ ਪਾਸੇ। ਉਸ ਮਸਜਿਦ ਦਾ ਨਾਂ ਕੀ ਸੀ? ਉਹ ਵੀ ਨਾਂ ਨੂੰ ਦਾ ਨਹੀਂ ਪਤਾ। ਅੱਛਾ। ਉਹ ਵੀ ਗਲੀ ਕੌਣ ਨਾਂ ਜਾਣਦਾ ਸੀ ਉਦੋਂ? ਉਦੋਂ ਨਹੀਂ ਨਾਮ ਉਹਨੂੰ ਯਾਦ। ਲੱਗੇ ਨਾਮ ਜਾਣ। ਅੱਛਾ ਉਹ ਥੋੜਾ ਜਿਹਾ ਬਲਾਕ ਆ ਨਾ ਇਸ ਤਰ੍ਹਾਂ, ਫਿਰ ਮਸਜਿਦ ਸੀ। ਅੱਛਾ, ਤੇ ਤੁਹਾਡੀ ਹਵੇਲੀ ਕਿਹੜੇ ਪਾਸੇ ਹੁੰਦੀ ਸੀ? ਵੇਲੀ ਵੀ ਉੱਥੇ ਹੀ ਨਾਲ ਹੀ, ਉਸੇ ਵਿਹੜੇ ਸੀ। ਅੱਛਾ, ਡੰਗਰ ਵੀ ਨਾਲ ਹੀ ਵਿੱਚ ਰੱਖੇ ਹੁੰਦੇ ਸਨ। ਘਰ ਵੱਡਾ ਸੀ ਨਾ? ਅੱਧਾ ਕਿਤਾ ਡੰਗਰ ਬਾਹਰ ਸੀ। ਅੱਛਾ ਗਲੀ ਗਲੀ ਜੇ ਸਿੱਧੀ ਜਾ ਕੇ ਅੱਛਾ। ਅੱਧਾ ਕਿਤੇ ਉੱਥੇ ਸੀ। ਨਾਲ ਜਿਹੜੇ ਪਿੰਡ ਮੁਸਲਮਾਨਾਂ ਦੇ ਸਨ ਜਾਂ ਹਿੰਦੂਆਂ ਜਾਂ ਸਿੱਖਾਂ ਦੇ ਕਿਹੜੇ ਪਿੰਡ ਸਨ? ਜਿਹੜੀ ਰਹਿ ਸੀ ਨਾ ਉਹ ਵੀ ਮੁਸਲਮਾਨਾਂ ਦੀ। ਰਨੇ। ਅੱਛਾ, ਉਹ ਵੀ ਮੁਸਲਮਾਨ। ਛੱਜੂਪੁਰ ਵੀ ਮੁਸਲਮਾਨਾਂ ਦੀ। ਛੱਜੂਪੁਰ। ਅੱਛਾ। ਮਲਕਪੁਰ ਵੀ ਮੁਸਲਮਾਨਾਂ ਦੀ। ਅੱਛਾ ਜੀ। ਗੰਗੇੜੀ ਵੀ ਮੁਸਲਮਾਨਾਂ ਦੀ। ਅੱਛਾ। ਕੰਥਲਾ ਵੀ ਮੁਸਲਮਾਨਾਂ ਦਾ। ਅੱਛਾ ਜੀ। ਦੀਪਰ ਸਾਰੀ ਹਿੰਦੂਆਂ ਦੀ। ਅੱਛਾ, ਸਕੂਲ ਤੇ ਨਹੀਂ ਗਏ ਤੁਸੀਂ ਉੱਥੇ? ਅੱਛਾ, ਸਕੂਲ ਹੈਗਾ ਸੀ ਤੁਹਾਡੇ ਪਿੰਡ? ਐਸੇ 5 ਮਾਤਾ। ਅੱਛਾ, ਤੇ ਮਾਸਟਰ ਦਾ ਕਿਸੇ ਦਾ ਨਾਂ ਯਾਦ ਜੇ? ਨਾ, ਉਹਦੀ ਧੌਣ ਕੋਈ ਇਸ ਤਰ੍ਹਾਂ ਸੀ, ਡਿੰਗੀ ਧੌਣ ਵਾਲਾ ਅੰਦਰ ਪਤਾ ਨਹੀਂ ਹੈ ਸੀ। ਬਾਹਮਣ ਸੀ। ਡਿੰਗੀ ਮਤਲਬ ਕਿ ਉਹਦੀ ਗਰਦਨ ਟੇਢੀ ਸੀ। ਅੱਛਾ। ਹਾਂ, ਡਿੰਗੀ ਧੌਣ ਵਾਲਾ ਅੰਦਰ। ਉਸੇ ਪਿੰਡ ਦਾ ਸੀ ਉਹ? ਨਾ, ਉਹ ਬਾਹਰੋਂ ਕਿਤੇ ਭੇਵੇ ਤੋਂ ਪਤਾ ਨਹੀਂ ਕਿੱਥੋਂ ਆਉਂਦਾ ਸੀ ਉਹ। ਅੱਛਾ, ਬਾਹਰ ਦੇ ਕਿਸੇ ਪਿੰਡ ਤੋਂ ਆਉਂਦਾ ਸੀ। ਠੀਕ ਹੈ। ਜਿਹੜੇ ਤੁਹਾਡੇ ਪਿੰਡ ਉੱਥੇ ਚੂੜੇ ਰਹਿੰਦੇ ਸਨ, ਚਮਾਰ ਰਹਿੰਦੇ ਸਨ, ਹਿੰਦੂ ਰਹਿੰਦੇ ਸਨ, ਉਹਨਾਂ ਦੇ ਨਾਂ ਕਿਸੇ ਦਾ ਇੱਕ ਦਾ ਯਾਦ ਹੈ ਤੁਹਾਨੂੰ? ਸਰਦਾ। ਚੂੜਾ ਸਰਦਾ ਸੀ ਹੈਗਾ। ਚੂੜੇ ਦਾ ਨਾਂ ਸਰਦਾ ਸੀ? ਸਰਦਾ ਸੀ। ਅੱਛਾ। ਕਸ਼ਮੀਰਾ ਸੀ। ਕਸ਼ਮੀਰਾ ਸੀ। ਹਾਂ। ਹੋਰ ਬਾਰੂ ਚਮਾਰ। ਬਾਰੂ ਚਮਾਰ। ਹੋਰ ਨਹੀਂ ਯਾਦ। ਤੇ ਚਮਾਰਾਂ ਦੇ ਵੀ ਘਰ ਸਨ? ਹਾਂ, ਚਮਾਰਾਂ ਦੇ ਵੀ ਸੀ। ਉਹਨਾਂ ਦਾ ਨਾਂ ਬਾਰੂ ਸ਼ੇਖ ਦਾ ਨਾਂ, ਦੂਸਰਾ ਦਾ ਪਤਾ ਨਹੀਂ। ਬਾਰੂ ਦਾ ਨਾਂ ਯਾਦ ਹੈ। ਬੱਚੇ ਸੀ ਉਦੋਂ, ਕੀ ਪਤਾ ਹੋਵੇ। ਅੱਛਾ, ਮਤਲਬ ਇਹ ਵੀ ਬੜੀ ਗੱਲ ਹੈ ਜੀ, ਇੰਨਾ ਅਰਸਾ ਗੁਜ਼ਰ ਗਿਆ, 75 ਸਾਲ ਗੁਜ਼ਰ ਗਏ ਨੇ, ਤੇ ਉਦੋਂ ਬੱਚੇ ਸਨ ਤੇ ਫੇਰ ਵੀ ਯਾਦਾਸ਼ਤ ਹਜੇ ਕਾਇਮ ਹੈ। ਤੁਹਾਡੇ ਨਾਲ ਇੱਕ ਪਿੰਡ ਸੀ ਬੀਪੁਰ, ਹਿੰਦੂ ਸਨ ਰਹਿੰਦੇ ਉੱਥੇ? ਸਾਰੇ ਹਿੰਦੂ ਸੀ। ਉੱਥੇ ਦੇ ਨਾਲ ਉਹਨਾਂ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਮੇਲ ਵਰਤਾਅ ਸੀ? ਉਹ ਪਿੰਡ ਸੀ ਇਸ ਤਰ੍ਹਾਂ ਬਸਦਾ ਸਰੋਪਰ ਬੰਦ ਵਾਲੀ ਇਸ ਤਰ੍ਹਾਂ ਨਾ, ਤੇ ਲੈਣ ਦੇਣ ਬਣੇ ਸਾਰਿਆਂ ਦੇ ਵਾਕਫ ਉਹ ਵੀ ਸਾਸੀ ਵੀ, ਤੇ ਇਸ ਤਰ੍ਹਾਂ ਉੱਥੇ ਜਮਾਂਦਰੂ ਉੱਥੇ ਹੀ, ਤੇ ਉਹ ਸਾਰੇ ਜਾਣਦੇ ਸਨ ਇੱਕ ਦੂਸਰੇ ਨੂੰ। ਅੱਛਾ। ਕੰਮ ਲੈਣੇ ਦੇਣੇ, ਆਉਣਾ ਜਾਣਾ। ਤੇ ਬੀਬਰ ਵਾਲੇ ਹਿੰਦੂ ਸੀ ਨਾ, ਉਹਨਾਂ ਨੇ ਸਾਡਾ ਬੜਾ ਸਾਥ ਦਿਆ। ਬੀਬਰ ਵਾਲੇ ਹਿੰਦੂਆਂ ਨੇ, ਬੀਪੁਰ ਵਾਲੇ ਹਿੰਦੂਆਂ ਨੇ ਸਾਥ ਦਿੱਤਾ? ਬੜਾ ਸਾਥ ਦਿਆ ਉਹਨਾਂ ਨੇ। ਜਿਸ ਟਾਈਮ ਇੱਧਰ ਆਏ ਬਚਾਏ ਉਹਨਾਂ ਨੇ, ਅਮਲ ਕੇ ਮੁਸਲਮਾਨਾਂ ਨੇ। ਬਚਾਉਣ ਵਾਲਾ ਤੇ ਅੱਲਾ, ਉਹਨੇ ਨੇ ਬਚਾਇਆ। ਨਹੀਂ ਤਾਂ ਉੱਥੇ ਧਾੜ ਪੈ ਗਈ ਸੀ, ਇੱਕ ਬੰਦਾ ਨਾ ਬਚਦਾ, ਅਗਲਾ ਕੇ ਸਾੜ ਦੇ। ਉਹ ਜਰਾ ਕਹਾਣੀ ਸੁਣਾਓ ਹਾਂ। ਬੀਪੁਰ ਵਾਲੇ ਹਿੰਦੂ ਜਿਹੜੇ ਨੇ, ਕਈ ਹਿੰਦੂ ਮਾਰਨ ਵਾਲੇ ਨੇ ਤੇ ਕਈ ਹਿੰਦੂ ਬਚਾਉਣ ਵਾਲੀ ਜ਼ਾਤ ਅੱਲਾ ਦੀ ਹੈ। ਬੀਬਰ ਵਾਲੇ ਸਾਰੇ ਬਚਾਉਣ ਵਾਲੇ ਸੀ, ਮਾਰਨ ਵਾਲੇ ਸੀ। ਅੱਛਾ। ਉਹ ਧਾੜ ਦੇ ਨਾਲ ਨਹੀਂ ਰਹੇ। ਅੱਛਾ। ਨਾ, ਉਹ ਜਦੋਂ ਮੈਂ ਦੱਸਣ ਲੱਗਾ ਰਣਾਇ ਤੇ ਹਮਲਾ ਪਿਆ ਨਾ, ਰਣਾਇ ਤੇ? ਰਣਾਇ ਤੇ। ਅੱਛਾ। ਤੇ ਚੰਗੇ ਕਚਰੇ ਮੁੰਡੇ ਸਾਰੇ
300 ਬੰਦਾ ਅੱਛਾ ਜੀ। ਚਬਾਰਿਆਂ ਚੜ ਗਏ। ਅੱਛਾ ਕਈ ਬੀਬੀਆਂ ਦੁੱਧ ਛੱਡ ਗਏ, ਚੱਕੀ ਛੱਡ ਗਏ, ਤੇ ਉਹ ਸਾਡੇ ਪਿੰਡ ਆਣ ਬੜੀਆਂ। ਅੱਛਾ। ਜਿੰਨੇ ਓਟ ਸੀ ਨਾ ਮੁਸਲਮਾਨਾਂ ਦੇ ਪਿੰਡ ਦੇ ਨੇੜੇ ਲੱਗੇ ਸੀ ਸਾਡੇ। ਓਡ। ਓਟ। ਅੱਛਾ। ਓਟ ਵੀ ਕੌਮ ਆ ਨਾ। ਹਾਂਜੀ ਯਾਦ ਆ? ਹਾਂਜੀ ਹਾਂਜੀ। ਇਹ ਸਾਰੇ ਮੁਸਲਮਾਨਾਂ ਦੇ ਪਿੰਡ ਦੇ ਨੇੜੇ ਲੱਗੇ ਸੀ ਆਣ ਕੇ। ਅੱਛਾ। ਜਦੋਂ ਉਹ ਚੜ ਗਏ ਨਾ, ਦੁਨੀਆ ਇਕੱਠੀ ਹੋ ਗਈ। ਸਾਡੇ ਪਿੰਡ ਕਈ ਪਿੰਡ ਇਕੱਠੇ ਹੋਏ ਸੀ ਆ ਕੇ, ਤੇ ਉਹ ਆਖਣ ਸਿਆਣਾ ਸੀ ਬੰਦਾ ਇੱਕ, ਗੁਲਾਮ ਜਹਾਨ ਯਾਸੀਨ ਦਾ ਬਾਬਾ, ਫੈਲ ਨਾ ਕੱਢਿਓ। ਕਿਸੇ ਕੋਲ ਐਸੀ ਰਫਲ ਪਿੰਡ 'ਚ ਇੱਕ ਦੋ ਰਫਲਾਂ ਹੁੰਦੀਆਂ ਸੀ, ਫੈਲ ਨਾ ਕੱਢਿਓ। ਸਾਰੇ ਲੰਮੇ ਪੈ ਜਾਓ, 4 ਚੁਫੇਰੇ ਦੇ ਪਿੰਡ ਦੇ। ਅੱਛਾ। ਸਾਰੇ ਚੰਦ ਲੰਮੇ ਪੈ ਗਏ। ਅੱਛਾ। ਓਟ ਵੀ ਸਾਰੇ ਜਿੰਨੀ ਵੀ ਸੀ, ਉਹ ਅਸਲਾ ਚਲਾਉਂਦੇ ਰਹੇ। ਉਹਨਾਂ ਦਾ ਅਸਲਾ ਕਾਮਯਾਬ ਨਹੀਂ ਹੋਇਆ। ਅੱਛਾ। ਤੇ ਜਦੋਂ ਉਹਨਾਂ ਦਾ ਅਸਲਾ ਮੁੱਕ ਗਿਆ ਨਾ, ਫਿਰ ਵੇਖ ਲਓ ਹੁਣ ਖੜੇ ਹੋ ਜਾਓ, ਇਹ ਘੇਰਾ ਦੇ ਲਓ ਇਹਨਾਂ ਦਾ। ਅੱਛਾ। ਉਹਨਾਂ 300 ਸਵਾ 300 ਚੋਂ ਨਾ 5 ਜਾਂ 7 ਭੱਜੇ ਨੇ। ਅੱਛਾ। ਉਹਨਾਂ ਦੇ ਮਗਰ ਭੱਜੇ ਨੇ ਭੇਵੇ ਸਿੱਧਾ ਲੋਕ। ਕਿੱਥੋਂ ਤੱਕ? ਉਹਨਾਂ ਨਿਕਲੇ ਭੇਵਾ ਸ਼ਹਿਰ ਸੀ। ਭੇਵਾ ਸ਼ਹਿਰ ਸੀ। ਅੱਛਾ ਜੀ। ਉਹ ਨਹੀਂ ਨਿਕਲ ਗਏ। ਅੱਛਾ। ਤੇ ਬਾਕੀ ਸਾਰੇ ਉੱਥੇ ਹੀ ਮਾਰੇ, ਇੱਕ ਨਹੀਂ ਜਾਣਦੇ ਆ। ਅੱਛਾ। ਤੇ ਉਹਨਾਂ ਦਾ ਜਿੰਨੇ ਅਸਲੇ ਸੀ ਨਾ, ਡੰਗਰ ਲੋਕ ਸੀ, ਉਦੋਂ ਪਤਾ ਨਹੀਂ ਸੀ ਕਿਸੇ ਨੂੰ। ਹਾਂਜੀ। ਜਿੰਨਾ ਅਸਲਾ ਗਈ ਜਾਂ ਸੁੱਟ ਕੇ ਨਾਕ ਲਾਤੀ। ਅੱਛਾ। ਘੀਰਿਆਂ 'ਚ ਸੁੱਟ ਕੇ ਅਸਲੇ ਨੂੰ ਅੱਗ ਲਾਤੀ। ਅਸਲਾ ਸਾਫ ਰਿਹਾ। ਇਹ ਮੁਸਲਮਾਨਾਂ ਨੇ ਖੋਹ ਲਿਆ ਅਸਲਾ ਫਿਰ? ਹੈ ਮੁਸਲਮਾਨਾਂ ਨੇ ਫਿਰ ਫੜ ਲਿਆ ਅਸਲਾ ਉਹਨਾਂ ਦਾ? ਉਹਨਾਂ ਸਾਰਾ ਅਸਲਾ ਖੋਲ ਲਿਆ ਨਾ। ਅੱਛਾ। ਉਹ ਤੇ ਮਰ ਗਏ ਨਾ। ਉਹ ਮਰ ਗਏ। ਮਰ ਗਏ। ਅਸਲਾ ਫਿਰ ਕਈ ਜਨ ਪਾ ਕੇ ਸਾੜਿਆ। ਫਿਰ ਰਾਤ ਨੂੰ ਉਹਨਾਂ ਨੇ ਜਿਹੜੇ ਦੱਸੇ ਨਾ, ਉਹਨਾਂ ਸਾਰੇ ਹਿੰਦੁਸਤਾਨ 'ਚ ਆਪਣਾ ਢਿਡੋਰਾ ਫੇਰਦੇ ਆ। ਅੱਛਾ। ਖੜ ਕੇ ਟੈਲੀਫੋਨ, ਦੁਨੀਆ ਚੜ ਗਈ। ਉਹ ਬੀਬਰ ਵਾਲੇ ਆਏ ਰਾਤ ਨੂੰ, ਆਖਣ ਕੇ ਜੇ ਤੁਹਾਡੇ ਕੋਲ ਨਿਕਲਿਆ ਜਾਂਦਾ ਨਾ ਤਾਂ ਨਿਕਲ ਜਾਓ। ਅੱਛਾ। ਦੁਨੀਆ ਚੜ ਗਈ। ਨਿਕਲ ਗਏ ਲੋਕ, ਗੱਡੇ ਜੋੜ ਜੋੜ ਕੇ ਸਮਾਨ ਲੱਦ ਕੇ। ਅੱਛਾ। ਪਿੰਡੋਂ ਬਾਹਰ ਗਏ ਨਾ, ਪੁਲਿਸ ਆ ਗਈ। ਅੱਛਾ। ਪੁਲਿਸ ਆਖਣ ਲੱਗੀ ਕਹਿੰਦੇ ਪਿੰਡ ਵੀ ਉਜੜੇ ਨੇ, ਬੰਦੇ ਕਿਦਾਂ, ਤੁਸੀਂ ਆਪਣੇ ਘਰਾਂ 'ਚ ਜਾਓ। ਕੋਈ ਨਹੀਂ ਠਾਣਦਾ, ਪਿੰਡਾਂ 'ਚੋਂ ਨਹੀਂ ਨਿਕਲਦੇ ਹੁੰਦੇ। ਚਲੋ ਇਹ ਤਾਂ ਹੁੰਦੇ ਨੇ ਰੌਲੇ ਗੋਲੇ। ਪਰਤ ਕੇ ਪਿੱਛਾ ਬੀਬਰ ਵਾਲਿਆਂ ਨੂੰ ਪਤਾ ਲੱਗਿਆ। ਫਿਰ ਰਾਤ ਨੂੰ ਅੱਧੀ ਰਾਤ ਆਏ, ਆਖਣ ਲੱਗੇ ਦੁਨੀਆ ਟ੍ਰੇਨ ਤੇ ਆ ਗਈ, ਯਾਨੀ ਨਹਿਰ ਤੇ ਆ ਗਈ, ਤੇ ਨਿਕਲ ਜਾਓ ਜਿਵੇਂ ਨਿਕਲੇ ਜਾਂਦੇ। ਅੱਛਾ। ਉਹ ਬੀਪਰ ਵਾਲੇ ਫਿਰ ਤੁਹਾਡੇ ਕੋਲ ਆਏ? ਦੁਬਾਰਾ ਫਿਰ ਆਏ। ਅੱਛਾ। ਜੇ ਤੁਹਾਡੇ ਕੋਲ ਜਾਨ ਬਚਾਉਂਦੀ ਬਚ ਜਾਓ। ਇਹ ਸਾਰਾ ਪਿੰਡ ਸਾੜਨਾ ਉਹਨਾਂ ਨੇ। ਨਿਕਲ ਗਏ ਲੋਕ। ਅੱਛਾ। ਗੱਡਾ ਕਿਸੇ ਦਾ ਚੱਲ ਗਿਆ, ਕਿਸੇ ਦਾ ਖੁੱਭ ਗਿਆ। ਹਾਂ। ਤੇ ਗਗੇੜੀ ਆਣ ਵੜੇ। ਤੰਗੇੜੀ? ਗਗੇੜੀ ਕੋਠਾ ਸੀ ਇੱਕ ਬੜਾ ਲੰਮਾ। ਅੱਛਾ। ਜਿੰਨੀ ਜਨਾਨੀਆਂ ਸੀ ਉਹਦੇ 'ਚ ਡੱਕਦੀਆਂ। ਅੱਛਾ। ਕੁੰਡੀ ਮਾਰਦੀ ਬਾਹਰ ਦੀ। ਅੱਛਾ। ਬੱਚਾ ਵੀ ਕੋਈ ਨਹੀਂ ਸੀ, ਮੈਂ ਵੀ ਆਪਣੇ ਬੱਚੇ ਰੋਣ ਕੋਈ ਨਹੀਂ ਸੀ। ਮੈਂ ਸਾਰੇ ਦਹਿਲ ਕੇ ਦਿਲ 'ਚ ਨਾ ਦਹਿਲ ਬੈਠ ਗਿਆ, ਡਰ ਬੈਠ ਗਿਆ। ਅੱਛਾ। ਦੁਨੀਆ ਉੱਥੇ ਆ ਗਿਆ। ਉਹ ਚਿੱਟ ਚਟਾਣ ਚਾਰੇ ਸਾਡੇ ਪਿੰਡ ਸੀ ਤਾਂ ਚਿੱਟ ਚੜਿਆ ਦੁਨੀਆ। ਡੀਸੀ ਚੜਿਆ ਸੀ ਨਾਲ। ਅੱਛਾ। ਫਿਰ ਸਿਆਣੇ ਬੰਦੇ 5-4 ਡੀਸੀ ਦੇ ਪੇਸ਼ ਹੋਇਆ, ਹੱਥ ਜੋੜ ਕੇ ਆਖਿਆ ਸਾਨੂੰ ਵਕਫਾ ਦਿਓ। ਆਖਾਂਗਾ ਜਾਓ 10 ਮਿੰਟ ਦਾ ਵਕਫਾ, ਨਿਕਲ ਜਾਓ ਇੱਥੋਂ। ਨਿਕਲ ਜਾਓ। ਅੱਛਾ। ਫਿਰ ਉਹ ਕੁੰਡੀ ਖੋਲੀ, ਜਨਾਨੀਆਂ ਗਈ ਜਿਹੜੀ। ਅੱਛਾ। ਉਹ ਡੀਸੀ ਕੌਣ ਸੀ? ਮੁਸਲਮਾਨ ਸਿੱਖ ਸੀ? ਹਿੰਦੂ ਸੀ। ਹਿੰਦੂ ਡੀਸੀ ਸੀ? ਅੱਛਾ। ਹਿੰਦੂ ਸੀ ਡੀਸੀ। ਅੱਛਾ। ਮੁਸਲਮਾਨ ਨੇ ਤਰਲਾ ਕੀਤਾ ਹਿੰਦੂ ਡੀਸੀ ਦਾ? ਸਾਡੇ ਬੰਦੇ 5-7 ਇਕੱਠੇ ਹੋ ਗਏ ਨਾ, ਹੱਥ ਜੋੜੇ ਉਹਦੇ ਅੱਗੇ। ਅੱਛਾ। ਵੀ ਸਾਨੂੰ ਵਕਫਾ ਦਿਓ, ਵੀ ਸਾਡੀਆਂ ਜਾਨਾਂ ਬਾਜਾਂ ਅਸੀਂ ਨਿਕਲ ਜਾਈਏ। ਸਾਡੇ ਬੱਚੇ ਨੇ, ਵਿਚਾਰੇ ਬੀਬੀਆਂ ਨੇ। ਅੱਛਾ। ਆਖਣਾ ਜਾਓ 10 ਮਿੰਟ ਦਾ, 15 ਦਾ ਵਕਫਾ ਦਿਆ ਉਹਨੇ। ਅੱਛਾ। ਕੁੰਡੀ ਖੋਲੀ, ਜਨਾਨੀਆਂ ਗਈ, ਜਿਹੜੀ ਡਿੱਗ ਕੇ ਨਾ ਉੱਠੀ ਨਹੀਂ ਫਿਰ। ਓਏ ਹੋਏ। ਇੰਨੀ ਜਨਾਨੀ ਭਰਿਆ ਸੀ, ਬੜਾ ਲੰਮਾ ਬਿਲਡਿੰਗ ਸੀ ਉਹ। ਅੱਗੇ ਸੀ ਪਿੰਡ ਠਸਕਾ। ਅੱਛਾ। ਹਾਂ। ਠਸਕੇ ਵਾਲੇ ਅੱਗੇ ਉਹ ਡਾਂਗਾ ਲੈ ਕੇ ਖਲੋਗੇ। ਕੌਣ? ਠਸਕੇ ਵਾਲੇ ਮੁਸਲਮਾਨ ਸੀ ਸਾਰੇ। ਅੱਛਾ। ਆਖਣ ਕੇ ਕੋਡੀ ਆਵੇ ਤੇ ਆਪ ਤੱਕ ਜਿਹੜੇ ਫਿਰਦੇ ਨੇ ਸਾਨੂੰ ਜਾਣਗੇ। ਅੱਛਾ। ਠਸਕੇ ਵਾਲੇ ਉਧਰ ਹਿੰਦੂ ਕਹਿੰਦੇ ਆ ਕਿ ਆਪਣੀਆਂ ਜਾਨਾਂ ਬਚਾ ਕੇ ਤੇ ਛੇਤੀ ਨਿਕਲ ਜਾਓ। ਉਹ ਸਾਨੂੰ ਆਂਦੇ ਨੇ ਵੀ ਸਾਨੂੰ ਵੀ ਜਾਣੋਗੇ, ਤੁਸੀਂ ਆਪ ਤੱਕ ਜਿਹੜੇ ਫਿਰਦੇ ਹੋ। ਉੱਥੇ ਮੁਸਲਮਾਨ ਅੱਗੇ ਡਾਂਗਾ ਲੈ ਕੇ ਖਲੋ ਗਏ ਨੇ। ਮੁਸਲਮਾਨ ਖਲੋ ਗਏ ਠਸਕੇ ਵਾਲੇ। ਇਹ ਜਾਸਾ ਪਿੰਡ ਸੀ, ਜਾਸਿਆਣ ਬੜੇ। ਅੱਛਾ। ਜਿਸ ਟਾਈਮ ਉੱਥੇ ਤੁਸੀਂ ਉਹ ਪਿੰਡ ਚ ਆਏ ਤਾਂ ਉਧਰ ਮੁਸਲਮਾਨ ਅੱਗੇ ਡਾਂਗਾ ਲੈ ਕੇ ਖਲੋ ਗਏ ਕਿ ਆਪਣੇ ਪਿੰਡ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ। ਤੁਸੀਂ ਆਪ ਜਿਹੜੇ ਫਿਰਦੇ ਸਾਨੂੰ ਜੜੋਗੇ। ਤੁਸੀਂ ਆਪ ਉਜੜ ਗਏ ਤੇ ਸਾਨੂੰ ਹੀ ਜੜੋਗੇ। ਅੱਗੇ ਪਿੰਡ 2 ਮੀਲ ਤੇ ਝਾਂਸਾ ਸੀ। ਝਾਂਸਾ। ਅੱਛਾ। ਉੱਥੇ ਆਣ ਬੜੇ। ਅੱਛਾ। ਉਹਨਾਂ ਨੇ ਕੋਠੀਆਂ ਦੀ ਕੁੰਜੀਆਂ ਸੁੱਟੀਆਂ, ਬਲਿਆਦਾਂ ਨੇ ਆ ਚੱਕੀਆਂ, ਪੀਓ ਤੇ ਖਾਓ। ਓਏ ਹੋਏ ਹੋਏ ਹੋਏ। ਉਹ ਮੁਸਲਮਾਨ ਡਾਂਗਾ ਲੈ ਕੇ ਖੜੇ ਹੋ ਗਏ ਕਿ ਸਾਡੇ ਪਿੰਡ ਸਾਡੇ ਵਾਸਤੇ ਮੁਸੀਬਤ ਨਾ ਬਣਿਓ। ਤੇ ਉਹਨਾਂ ਨੇ ਘਰ ਵੇਲੇ ਕਰਦੇ, ਸਭ ਕੁਝ ਅਨਾਜ ਵੀ ਦੇਤਾ, ਲਓ ਜੋ ਖਾਣਾ ਪੀਣਾ ਖਾਓ। ਖਾਣਾ ਪੀਣਾ ਲਓ। ਅਸਲ 'ਚ ਇਨਸਾਨਾਂ ਦੇ ਮਾਮਲਾਤ ਹੁੰਦੇ ਨੇ। ਹਾਂ। ਕਈ ਲੋਕਾਂ ਤੋੜੇ ਭਰਨੇ ਛੋਲੇ ਬਣਾ ਕੇ ਨਾ, ਭਰਨ ਦੇ ਅੱਗੇ ਕੰਮ ਹੋਣਗੇ। ਅੱਛਾ। ਚੱਕੀਆਂ ਚੱਲ ਗਈਆਂ, ਫਿਰ ਰੋਟੀ ਪੱਕਣ ਲੱਗੀ, ਖਾਣ ਲੱਗੇ ਲੋਕ।
ਲਜੀ ਕੋਈ ਮੇਰਾ ਖਿਆਲ ਮੇਰੀ 10 ਦਿਨ ਜਾਂ 20 ਦਿਨ ਰਹੇ ਉੱਥੇ ਗੋਰਖਾ ਫੌਜ ਆ ਗਈ ਅੱਛਾ ਗੋਰਖਾ ਫੌਜ ਚਲੋ ਜੀ ਫਿਰ ਤੁਸੀਂ ਪਤਾ ਗੋਰਖਾ ਦਾ ਹਾਂਜੀ ਹਾਂਜੀ ਸੁਣਿਆ ਹੈ। ਸੁਣਿਆ ਗੋਰਖੇ ਸੀ ਨੇਪਾਲ ਦੇ ਅੱਛਾ ਨੇਪਾਲ ਦੇ ਗੋਰਖੇ ਨੇ ਨਿਸ਼ਾਨ ਸੀ ਬੜੇ ਚਿੜੀ ਬੈਠੀ ਨਾ ਤਾਜ਼ਾ ਚਿੜੀ ਨੂੰ ਗੋਲੀ ਮਾਰ ਕੇ ਉੱਥੇ ਵੱਜ ਗਈ ਜਾ ਕੇ ਅੱਛਾ। ਇੰਨੇ ਨਿਸ਼ਾਨ ਸੀ ਗੋਰਖਾ ਪਕੜਨ ਗੋਰਖਾ ਫੌਜ ਆ ਗਈ ਅੱਛਾ ਜੀ ਉਹਨਾਂ ਨੇ ਫਿਰ ਉਠਾ ਲਿਆ ਉਠਾ ਕੇ ਅੱਧੇ ਕੁ ਅੱਗੇ ਲੱਗੇ ਅੱਧੇ ਕੁ ਪਿੱਛੇ ਲੱਗੇ ਅੱਧੇ ਕੁ ਇਸ ਪਾਸੇ ਅੱਧੇ ਕੁ ਪੈਸੇ ਕਾਫਲੇ ਦੇ ਅੱਛਾ। ਕਾਪਾ 4 ਪਿੰਡਾਂ ਦਾ ਕਾਫਲਾ ਸੀ ਤੇ ਉਹ ਵੀ ਚੁੱਕੇ ਸੀ ਸਾਨੂੰ ਕਪਾਸ ਲੈ ਕੇ ਫਿਰ ਇੱਧਰੋਂ ਆ ਗਏ 4 ਸਿੱਖ ਅੱਛਾ ਇਹ ਵੀ ਮੇਰੇ ਯਾਦ ਆ 4 ਸਿੱਖ ਆਣ ਕੇ ਤਾਂ ਕਾਫਲਾ ਪਿੱਛੇ ਰੱਖ ਲਿਆ ਉਹਨਾਂ ਨੇ ਅੱਧਾ ਅੱਗੇ ਉਹਨਾਂ ਕੋਲ ਕੁਹਾੜੀਆਂ ਤੇ ਬਰਸੀਆਂ ਤੇ ਜਿਉਂ ਪੰਜ ਸੱਤ ਭੱਜੇ ਨੇ ਦੋ ਤਿੰਨ ਉਹਨਾਂ ਦੇ ਅੱਗੇ ਲੱਗੇ 2 3 ਮਗਰ ਲੱਗੇ 2 ਛੱਡ ਕੇ ਆਏ ਉਹਨਾਂ ਨੂੰ ਫਿਰ ਚਾਲੂ ਕਰ ਲਿਆ ਕਾਫਲਾ ਸਵਾਦ ਆ ਗਿਆ ਕਪਾਸ ਅੱਛਾ ਸਵਾਦ ਆ ਗਿਆ ਕਪਾਸ ਅੱਛਾ ਉੱਥੇ ਰਹੇ ਅੱਛਾ ਜੀ ਪਤਾ ਨੀ ਮਹੀਨਾ ਰਹੇ ਅਗਰ ਤੋਂ ਉੱਤੇ ਰਹੇ 4 ਦਿਨ ਗੱਡੀ ਲੱਗੀ ਅੱਛਾ ਗੱਡੀ ਲੱਗੀ ਚੜ੍ਹ ਜਾਓ ਭਾਈ ਜੋ ਔਰਡਰ ਤੇ ਉਹ ਮੁਸਲਮਾਨ ਚੜ੍ਹ ਗਏ ਗੱਡੀ 'ਚ ਉੱਤੇ ਵੀ ਬਹਿ ਗਏ ਅੱਛਾ ਉੱਤੇ ਸੰਗਲ ਬੰਨੇ ਸੀ ਗੱਡੀ ਤੇ ਫੜ ਕੇ ਬਹਿ ਜਾਓ ਉੱਤੇ ਚੜ੍ਹ ਗਏ ਗੱਡੀ ਤੇ ਰੇਲ ਤੇ ਤੇ ਅੱਛਾ ਉੱਤੇ ਚੜ੍ਹ ਕੇ ਚੌਥ ਦੁਨੀਆ ਹੀ ਦੁਨੀਆ ਇਸ ਤਰ੍ਹਾਂ ਹੋਈ। ਅੱਧਾ ਕੰਮ ਚੜ੍ਹ ਗਿਆ ਅੱਧਾ ਰਹਿ ਗਿਆ ਅੱਛਾ ਕੋਈ 10 ਮਿੰਟ ਇਕੱਠੇ ਹੋਏ ਸੀ ਉੱਥੇ ਅੱਛਾ ਫਿਰ ਉਹਨਾਂ ਦੇ ਕੰਮ ਸੀ ਟੱਟੀ ਫਿਰਨੀ ਹੈ ਨਾ ਬਾਹਰ ਖਾਈਆਂ ਖੋਦ ਲੈਣੀਆਂ ਨੇ ਅੱਛਾ ਦੂਰ ਉਹਦੇ 'ਚ ਬੈਠੋ ਜਾ ਕੇ ਉੱਥੇ ਨਹੀਂ ਜੇ ਕਿਸੇ ਨੇ ਟੱਟੀ ਕਰਦੀ ਨਾ ਮਤਲਬ ਕਿ ਪਖਾਨਾ ਉੱਥੇ ਨਹੀਂ ਨਾ ਕਰਨਾ ਉਹ ਝੋਲੀ 'ਚ ਪਾਓ ਅੱਛਾ ਝੋਲੀ 'ਚ ਪਾਓ ਬਿਮਾਰੀ ਨਹੀਂ ਕਿਸੇ ਨੂੰ ਆਈ ਬੁਖਾਰ ਤੱਕ ਵੀ ਨਹੀਂ ਆਇਆ ਕਿਸੇ ਨੂੰ ਅੱਛਾ ਉਹ ਚਲੇ ਗਏ ਮੁਸਲਮਾਨੀ ਫੌਜ ਆ ਗਈ ਅੱਛਾ ਮੁਸਲਮਾਨੀ ਫੌਜ ਆ ਗਈ ਫਿਰ ਕਿਤੇ ਟੱਟੀ ਪਈ ਆ ਕਿਤੇ ਪਿਸ਼ਾਬ ਪਿਆ ਫਿਰ ਬਿਮਾਰੀ ਪਈ ਹੈ ਲੋਕਾਂ ਨੂੰ ਅੱਛਾ ਫਿਰ ਬੜੀ ਦੁਨੀਆ ਮਰੀ ਬਿਮਾਰੀ ਸੀ ਮਤਲਬ ਕਿ ਉਹਨਾਂ ਨੇ ਫਿਰ ਪਰਹੇਜ਼ ਨਹੀਂ ਕੀਤਾ ਪਰਹੇਜ਼ ਨਹੀਂ ਕੀਤਾ ਉਹ ਜਿਹੜੀ ਦੂਸਰੀ ਫੌਜ ਸੀ ਉਹਨਾਂ ਪਰਹੇਜ਼ ਕਰਾਇਆ ਸਾਡੀ ਫੌਜ ਨੇ ਨਹੀਂ ਕੀਤਾ ਬੁਖਾਰ ਤੱਕ ਨਹੀਂ ਆਇਆ ਜੋ ਜਿੰਨਾ ਚਿਰ ਗੋਰਖੇ ਰਹੇ ਨੇ ਅੱਛਾ ਹਾਂ ਫਿਰ ਮੁਸਲਮਾਨ ਦੀ ਫੌਜ ਆ ਗਈ ਫਿਰ ਬਿਮਾਰੀ ਪੈ ਗਈ ਅੱਛਾ ਬੜੀ ਦੁਨੀਆ ਮਰੀ ਫਿਰ ਨਦੀ ਚੱਲਦੀ ਸੀ ਕੋਲੋਂ ਦੀ ਅੱਛਾ ਜੀ ਨਦੀ 'ਚੋਂ ਪਾਣੀ ਲਿਆਉਣਾ ਤੇ ਪੀਣਾ ਅੱਛਾ ਤੇ ਫਿਰ ਉਹ ਨਦੀ ਵੀ ਟੱਕਦੀ ਕਿ ਪਿੱਛੇ ਜ਼ਹਿਰ ਪਾਉਣ ਰਹੇ ਨੇ ਮੁਸਲਿਮ ਹਿੰਦੂ ਨਾ ਪੀਓ ਪਾਣੀ ਅੱਛਾ ਬੋਗਾ ਦੀ ਦੁਨੀਆ ਤਲਾਈ ਮਰੀ ਕਰ ਫਿਰ ਗੱਡੀ ਲੱਗੀ ਗੱਡੀ ਚੜ੍ਹ ਗਏ ਅੱਛਾ ਮੋੜੇ ਦਾ ਅੱਡਾ ਸਟੇਸ਼ਨ ਆਉਂਦਾ ਕਿਤੇ ਅੰਮ੍ਰਿਤਸਰੋਂ ਦੂਰ ਪਰਾਂ ਮੋੜਾ ਅੱਛਾ ਜੀ ਅੱਡਾ ਅੰਬਾਲਾ ਨਿਕਲ ਗਏ ਅੱਛਾ ਜੀ ਜ਼ਿਲ੍ਹਾ ਅੰਬਾਲਾ ਨਿਕਲ ਗਏ ਨਾ ਮੋੜਾ ਉੱਥੇ ਗੱਡੀ ਖਲਾ ਗਈ ਅੱਛਾ ਹਿੰਦੂ ਡਰਾਈਵਰ ਸੀ ਹਾਂ ਦੁਨੀਆ ਛਬੀਆਂ ਤੇ ਬਾਦਸ਼ੀਆਂ ਤੇ ਬੰਦੂਕਾਂ ਤੇ ਪਿਸਤੌਲ ਦੁਨੀਆ ਫਿਰ ਇਸ ਪੱਕਾ ਅਗਲੇ ਬੰਨੇ ਦੁਨੀਆ ਚਾਰ ਸਪੇਰ ਗੱਡੀ ਦੇ ਵੀ ਇਹਨੂੰ ਗੱਡੀ ਨੂੰ ਵੱਢ ਦਿਓ ਇੱਕ ਨਾ ਜੀ ਜਾਣ ਦਿਓ ਅੱਛਾ ਉਹ ਹਿੰਦੂ ਸੀ ਡਰਾਈਵਰ ਉਹ ਲਾ ਕੇ ਇੰਜਰ ਦਿੱਲੀ ਲੈ ਗਿਆ ਅੱਛਾ ਗੱਡੀ 8 ਦਿਨ ਖੜੀ ਰਹੀ ਉੱਥੇ 8 ਦਿਨ ਗੱਡੀ ਉੱਥੇ ਖੜੀ ਰਹੀ ਅੱਛਾ ਮੁਸਲਮਾਨ ਦੀ ਫੌਜ 4 ਸਵੇਰੇ ਅੱਛਾ ਗੱਡੀ ਦੇ 4 ਸਵੇਰੇ ਅੱਛਾ ਜਦ ਬਾਜ਼ਾਰ ਨਹੀਂ ਦੇਖਦੇ ਕੋਈ ਪਾਣੀ ਨਾ ਲਾਇਓ ਬਾਹਰ ਨਾ ਨਿਕਲਿਓ ਤੇ ਅੰਦਰ ਰਹੋ ਤੇ ਫਿਰ ਬਾਬੇ ਨੂੰ ਫੋਨ ਕੀਤਾ ਕਿਸੇ ਫੌਜੀ ਨੇ ਹਾਂ ਵੀ ਅੰਦਰ ਲਾ ਕੇ ਲੈ ਗਏ ਤੇ ਅੱਜ 6-7 ਦਿਨ ਹੋ ਗਏ 8 ਦਿਨ ਖੜੀ ਨੂੰ ਫਿਰ ਬਾਬੇ ਨੇ ਇੰਜਨ ਘੱਲਿਆ ਲਾਹੌਰ ਹੋ ਗਿਆ ਜਾਂ ਕਰਾਚੀ ਹੋ ਗਿਆ ਇਹ ਨਹੀਂ ਪਤਾ ਉਹ ਇੰਜਨ ਲੱਗਿਆ ਤਾਂ ਫਿਰ ਉਹਨੇ ਜਾ ਕੇ ਮੁਜ਼ੱਫਰਗੜ੍ਹ ਲਾਏ ਅਸੀਂ ਅੱਛਾ ਉੱਥੋਂ ਚਲੇ ਫਿਰ ਮੁਜ਼ੱਫਰਗੜ੍ਹ ਗਏ ਮੁਜ਼ੱਫਰਗੜ੍ਹ ਗਏ। ਉਹ ਰੇਲ ਫਿਰ ਮੁਜ਼ੱਫਰਗੜ੍ਹ ਜਾ ਕੇ ਲੱਗੀ ਅੱਛਾ ਕੋਈ ਲਾਹੌਰ ਉਤਰ ਗਿਆ ਅੱਛਾ ਜਿੱਥੇ ਉਤਰਦੇ ਹਾਂ। ਕੋਈ ਮਲਤਾਨ ਉਤਰ ਗਿਆ ਜਾ ਕੇ ਆਪਣੀ ਮਰਜ਼ੀ ਨਾਲ ਨਹੀਂ ਉਤਰੇ ਮਰਜ਼ੀ ਨਾਲ। ਅੱਛਾ ਫਿਰ ਅਸੀਂ ਜਾ ਕੇ ਮੁਜ਼ੱਫਰਗੜ੍ਹ ਉਤਰੇ ਅੱਛਾ ਉੱਥੇ ਵੀ ਸਟੇਸ਼ਨ ਤੇ ਪੈ ਰਹੇ 2-4 ਦਿਨ ਅੱਛਾ ਫਿਰ ਉੱਥੋਂ ਚਲੇ ਗੱਡੀ ਚੜੇ ਚਲੇ ਗਏ ਕੋਟਦੂ ਅੱਛਾ ਉੱਥੇ ਰਹੇ 2-4 ਦਿਨ ਅੱਛਾ ਉੱਥੇ ਪਟਵਾਰੀ ਤਹਿਸੀਲਦਾਰ ਇੱਥੇ ਪੈੜੀ ਲੈ ਲਿਓ ਤੇ ਦੁਕਾਨਾਂ ਬੰਦ ਸਾਰੀ ਜਦ ਤਹਿਸੀਲ ਵਜੇ ਅੱਛਾ। ਬਾਜ਼ਾਰ ਤੇ ਉੱਥੋਂ ਨਿਕਲ ਗਏ ਫਿਰ ਮੰਝਲੋ ਪਿੰਡ ਸੀ ਉੱਥੇ ਆ ਗਏ ਕਿਹੜਾ ਮੰਜੜੋ ਹਾਂ ਉੱਥੇ ਵੀ ਦਿਲ ਲੱਗਿਆ ਅੱਛਾ ਹਾਂਜੀ ਮੁਹੰਮਦ ਵਾਲਾ ਆ ਗਏ ਅੱਛਾ ਚਨਾਬ ਦੇ ਖੰਡੇ ਤੇ ਅੱਛਾ ਉੱਥੇ ਵੀ ਦਿਲ ਨਾ ਲੱਗਾ ਫਿਰ ਮਲਤਾਨ ਆ ਗਏ ਸ਼ਹਿਰ 'ਚ ਅੱਛਾ ਸੈਂਟਰ ਜੇਲ੍ਹ ਉਦੋਂ ਵਿਹਲੀਆਂ ਪਈਆਂ ਸੀ ਹਾਂ ਸੈਂਟਰ ਜੇਲ੍ਹ 'ਚ ਰਹੇ ਮਹੀਨਾ ਅੱਛਾ ਉੱਥੋਂ ਆਪਣਾ ਉੱਠਿਆ ਫਿਰ ਮਹੀਨੇ ਬਾਅਦ ਨਾਰੋਵਾਲ ਜਾ ਕੇ ਨੰਗਲ ਪਿੰਡ ਅੱਛਾ ਉੱਥੇ ਰਹੇ 12 ਸਾਲ 12 ਸਾਲ ਨਾਰੋਵਾਲ ਨੰਗਲ ਅੱਛਾ ਫਾਰਮ ਭਰੇ ਇੱਥੋਂ ਦੇ ਚੌਧਰੀ ਸਾਡਾ ਇੱਕ ਯਾਸੀਨ ਅੱਛਾ ਤੇ
ਉਹ ਖਾ ਫਾਰਮ ਮੈਨੂੰ ਦਿਓ। ਉਹਨੇ ਆਪਣੀ ਵੀ ਇੱਥੇ ਪਾਲੀ, ਸਾਡੀ ਵੀ ਇੱਥੇ ਪਾਲੀ, ਮੁਝੇ ਜ਼ਮੀਨ ਦਾ ਬੇੜਾ ਗਰਕ ਹੋ ਗਿਆ। ਅੱਛਾ ਇਹ ਨਹਿਰੀ ਆ, ਚਾਹੀ ਆ, ਹਾਂ। ਉਹ ਬਰਾਨੀ ਸੀ। ਹਾਂ। ਚੌਥਾ ਹਿੱਸਾ ਜ਼ਮੀਨ ਪਈ ਗਿਆ। ਅੱਛਾ, ਹਾਂ। ਕਬਰਸਤਾਨ ਪਿੰਡ ਦੇ ਕਿਹੜੇ ਪਾਸੇ ਸੀ? ਲਹਿੰਦੇ ਪਾਸੇ। ਲਹਿੰਦੇ ਪਾਸੇ। ਪਿੰਡ ਤੋਂ ਬਾਹਰ ਨਿਕਲੀਏ ਤੇ ਲਹਿੰਦੇ ਪਾਸੇ ਨਾਲ ਹੀ ਕਬਰਸਤਾਨ ਸੀ ਕਿ ਹਟਵਾ ਸੀ? ਹਟਾਵਾ ਸੀ। ਹਟਵਾ ਸੀ। ਹਾਂ, 5-4 ਕਿੱਲੇ ਨਾ ਹਟਾਵਾ ਸੀ। ਅੱਛਾ, ਤੁਹਾਨੂੰ ਆਪਣੇ ਪਿੰਡ ਦਾ ਚੰਗੀ ਤਰ੍ਹਾਂ ਨਕਸ਼ਾ ਯਾਦ ਐਸਾ ਹੈ? ਯਾਦ ਹੈ, ਪਰ ਹੁਣ ਨਹੀਂ ਯਾਦ ਰਿਹਾ। ਹੁਣ ਯਾਦ ਇਸ ਵਾਸਤੇ ਰਿਹਾ, ਨਮੂਨੇ ਬਦਲ ਗਏ। ਨਮੂਨੇ ਬਦਲ ਗਏ। ਹਾਂ। ਅਗਰ ਉਹੀ ਨਮੂਨਾ ਹੋਵੇ, ਗਲੀਆਂ ਬਾਜ਼ਾਰ ਤਾਂ ਉਹੀ ਹੋਣਗੇ, ਪਰ ਫਿਰ ਤਾਂ ਪਤਾ ਲੱਗ ਜਾਂਦਾ। ਗਲੀਆਂ ਬਾਜ਼ਾਰ ਉਹੀ ਹੋਣ, ਤੁਹਾਨੂੰ ਪਿੰਡ ਦੇ ਬਾਹਰ ਛੱਡ ਦਿੱਤਾ ਜਾਵੇ, ਫਿਰ ਤਾਂ ਪਤਾ ਲੱਗ ਜਾਂਦਾ। ਤੁਸੀਂ ਆਪਣੇ ਘਰ ਹਵੇਲੀ ਬਚਾਵਾਂਗੇ। ਪਛਾਣ ਲਓਗੇ। ਹਾਂ। ਬੜਾ ਦਿਲ ਕਰਦਾ ਸੀ ਕਿ ਨੈਟ ਤੇ ਮੈਨੂੰ ਮੇਰਾ ਪਿੰਡ ਨਜ਼ਰ ਆ ਜਾਏ। ਹਾਂ, ਬੜਾ ਦਿਲ ਕਰਦਾ ਦੇਖਣ ਨੂੰ। ਉਹ ਦਿਲ ਕਰਦਾ ਕਿ ਥੋੜਾ ਜਿਹਾ ਕਿ ਬਾਵਾ ਸਾਰਾ ਬਸ ਹੁਣ ਤੈਨੂੰ ਹੈਂ? ਥੋੜ੍ਹਾ ਜਿਹਾ ਅੱਛਾ। ਕਿਹੜਾ ਜਾਇਆ ਜਾਂਦਾ। ਚੜ੍ਹਦੇ ਪੰਜਾਬ ਵਾਲਿਓ, ਮੇਰੀ ਗੱਲ ਧਿਆਨ ਨਾਲ ਸੁਣੋ। ਮੇਰਾ ਪਿੰਡ ਤਲੇੜੀ, ਪਹਾੜ ਪਾਸੇ ਛਜੂਪੁਰ ਤੇ ਲਹਿੰਦੇ ਪਾਸੇ ਮਲਕਪੁਰ ਟੀਕੜੀ ਤੇ ਦੱਖਣ ਪਾਸੇ ਗੰਗੇੜੀ ਤੇ ਕੰਥਲਾ ਤੇ ਤਹਿਸੀਲ ਥਰੇਸਰ, ਜ਼ਿਲ੍ਹਾ ਕਰਨਾਲ। ਆਪ ਦੀ ਬੜੀ ਮਿਹਰਬਾਨੀ, ਮੇਰਾ ਪਿੰਡ ਵਿਖਾ ਦਿਓ।